ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣੀ ਆਲਰੇਡੀ ਅਮਰੀਕਾ ਦੀ ਧਰਤੀ ਦੇ ਉੱਤੇ ਪਹੁੰਚ ਗਏ ਆ ਤੇ ਪਹੁੰਚਦੇ ਸਾਰ ਉਹਨਾਂ ਨੇ ਨੈਸ਼ਨਲ ਇੰਟੈਲੀਜੈਂਸ ਦੇ ਨਵੇਂ ਚੁਣੇ ਹੋਏ ਡਾਇਰੈਕਟਰ ਤੁਲਸੀ ਗੈਬਟ ਦੇ ਨਾਲ ਮੀਟਿੰਗ ਕੀਤੀ ਹੈਗੀ ਆ। ਉਹਦੀਆਂ ਜਿਹੜੀਆਂ ਫੋਟੋਆਂ ਆ ਉਹ ਵੀ ਉਹਨਾਂ ਨੇ ਆਪਣੇ ਟਵਿੱਟਰ ਦੇ ਅਕਾਊਂਟ ਦੇ ਉੱਤੇ ਜਾਰੀ ਕਰ ਦਿੱਤੀਆਂ ਹੈਗੀਆਂ। ਤੁਲਸੀ ਗੈਬਟ ਨੂੰ ਕੁਝ ਘੰਟੇ ਪਹਿਲਾਂ ਜੋ ਸਹੁੰ ਚੁਕਾਈ ਗਈ ਸੀ ਯੂਐਸ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਵਾਈਟ ਹਾਊਸ ਦੇ ਵਿੱਚ। ਉਸ ਤੋਂ ਬਾਅਦ ਪਹਿਲੀ ਮੀਟਿੰਗ ਕੁਝ ਹੀ ਘੰਟਿਆਂ ਦੇ ਵਿੱਚ ਉਹਨਾਂ ਨੇ ਪ੍ਰਾਈਮ ਮਿਨਿਸਟਰ ਮੋਦੀ ਦੇ ਨਾਲ ਕੀਤੀ ਹੈਗੀ ਆ। ਮੋਦੀ ਉਹਨਾਂ ਨੇ ਇਹ ਕਿਹਾ ਆ ਵੀ ਇੰਡੀਆ ਤਾਂ ਯੂਐਸਏ ਦੀ ਜਿਹੜੀ ਫਰੈਂਡਸ਼ਿਪ ਆ ਉਹ ਬਹੁਤ ਸਟਰੋਂਗ ਹੈਗੀ ਆ, ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਹੋਊਗੀ। ਕੱਲ ਨੂੰ ਤੇ ਪਰਸੋਂ ਨੂੰ 2 ਦਿਨ ਮੋਦੀ ਹੁਣੀ 6 ਤੋਂ ਵੱਧ ਬਾਈਲੇਟਰਲ ਮੀਟਿੰਗਸ ਕਰਨਗੇ ਵੱਖ-ਵੱਖ ਮੁੱਦਿਆਂ ਦੇ ਉੱਤੇ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣਾਂ ਨੂੰ ਮਿਲਣਗੇ। ਇੰਡੀਆ ਦੇ ਐਂਬੈਸਡਰ ਜਿਹੜੇ ਯੂਐਸ ਨੂੰ ਹੈਗੇ ਆ ਵਿਨੇ ਮੋਹਨ ਕਵਾਤਰਾ, ਉਹ ਵੈਲਕਮ ਕਰਨ ਦੇ ਲਈ ਪ੍ਰਾਈਮ ਮਿਨਿਸਟਰ ਮੋਦੀ ਦਾ 에ਅਰਪੋਰਟ ਤੇ ਪਹੁੰਚੇ ਹੋਏ ਸੀ। ਇਹ ਪਹਿਲੀ ਵਿਜ਼ਿਟ ਆ ਪ੍ਰਾਈਮ ਮਿਨਿਸਟਰ ਮੋਦੀ ਦੀ ਜਦੋਂ ਦੂਸਰੀ ਵਾਰੀ ਟਰੰਪ ਹੁਣੀ ਆਫਿਸ ਸਾਂਭਿਆ ਹੈਗਾ। ਮਿਨਿਸਟਰ ਆਫ ਐਕਸਟਰਨਲ ਅਫੇਅਰ ਜਿਹੜੇ ਆ ਰਣਧੀਰ ਜੈਸਪਾਲ, ਉਹਨਾਂ ਨੇ ਇਹ ਕਿਹਾ ਆ ਵੀ ਯੂਐਸ ਦੀ ਕੈਬਨਿਟ ਤੇ ਹੋਰ ਇੰਡਸਟਰੀ ਲੀਡਰਸ ਨੂੰ ਪ੍ਰਾਈਮ ਮਿਨਿਸਟਰ ਹੁਣੀ ਮਿਲਣਗੇ। ਕਹਿੰਦੇ ਵੀ ਉਹਨਾਂ ਨੇ ਇਹ ਲਿਖਿਆ ਵੀ ਨਵਾਂ ਚੈਪਟਰ ਇੰਡੀਆ ਤੇ ਯੂਐਸ ਦੀ ਕੰਪਰੀਹੈਂਸਿਵ ਗਲੋਬਲ ਸਟ੍ਰੈਟੇਜਿਕ ਪਾਰਟਨਰਸ਼ਿਪ ਇਹ ਸ਼ੁਰੂ ਹੋਊਗਾ ਤੇ ਦੋਨਾਂ ਮੁਲਕਾਂ ਦੇ ਲਈ ਬਹੁਤ ਹੀ ਵਧੀਆ ਜਿਹੜਾ ਇਹ ਰਹੂਗਾ। ਜੀ, ਆਲਰੇਡੀ ਵਾਸ਼ਿੰਗਟਨ ਡੀਸੀ ਦੇ ਵਿੱਚ ਪਹੁੰਚਣ ਦੇ ਉੱਤੇ ਜਿਹੜੇ ਭਾਰਤੀ ਮੂਲ ਦੇ ਕਈ ਲੋਕਾਂ ਨੇ ਉਹਨਾਂ ਦਾ ਸਵਾਗਤ ਵੀ ਜਿਹੜਾ ਉਹ ਕੀਤਾ ਆ ਸਟ੍ਰੈਟੇਜਿਕ ਪਾਰਟਨਰਸ਼ਿਪ ਦੇ ਲਈ, ਜਿਹੜੀ ਕਹਿੰਦੇ ਵੀ ਇੱਥੇ ਪਹੁੰਚੇ ਆ। ਸੋ ਤੁਲਸੀ ਗੈਬਟ ਦਾ ਆਉਂਦਿਆਂ ਹੀ ਜਿਹੜਾ ਇਸ ਦੀ ਮੁਲਾਕਾਤ ਕਰਨੀ, ਖਾਸ ਕਰਕੇ ਜਦ ਉਹ ਇੰਟੈਲੀਜੈਂਸ ਦੀ ਡਾਇਰੈਕਟਰ ਹੁਣੇ ਬਣੀ ਆ, ਇਹਦੇ ਕੀ ਮਾਇਨੇ ਆ ਇਹ ਦੇਖਣ ਵਾਲੀ ਗੱਲ ਆ। ਕੱਲ ਉੱਦਾਂ ਜਿਹੜੀਆਂ ਕਈ ਸਿੱਖ ਜਥੇਬੰਦੀਆਂ ਨੇ ਮੋਦੀ ਦੇ ਉਲਟ ਜਿਹੜਾ ਪ੍ਰੋਟੈਸਟ ਆ ਉਹ ਵੀ ਵਾਈਟ ਹਾਊਸ ਦੇ ਬਾਹਰ ਰੱਖਿਆ ਆ। 13 ਤਰੀਕ ਵਾਸ਼ਿੰਗਟਨ ਡੀਸੀ ਵਾਈਟ ਹਾਊਸ ਦੇ ਬਾਹਰ ਉਹਨਾਂ ਨੇ ਐਲਾਨ ਕੀਤਾ ਹੈ ਵੀ ਉਸ ਪ੍ਰੋਟੈਸਟ ਦੇ ਵਿੱਚ ਲੋਕ ਵੱਧ ਤੋਂ ਵੱਧ ਬਾਅਦ ਦੁਪਹਿਰ 12 ਵਜੇ ਜਿਹੜਾ ਉੱਥੇ ਪਹੁੰਚਣ। ਸੋ ਦੇਖਦੇ ਹਾਂ ਕਿਸ ਤਰੀਕੇ ਦੀ ਗੱਲ ਰਹਿੰਦੀ ਆ।